ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਇਸ ਕਾਇਨਾਤ ਦਾ ਆਗਾਜ਼ ਕਿਵੇਂ ਹੋਇਆ ਤੇ ਇਹਦੀ ਬੁਨਤਰ ਕੀ ਹੈ, ਇਹ ਸੁਰਤ ਸਿਆਣ ਜ਼ਰੂਰੀ ਹੈ। ਕਦੀ ਸੋਚਿਆ ਹੈ? ਸਵਾਲ ਬੜੇ ਨੇ, ਜਵਾਬ ਉਸ ਤੋਂ ਵੱਧ ਨੇ। ਸਵਾਲ ਹੋਵੇ ਤੇ ਜਵਾਬ ਲੱਭਦਾ ਹੈ, ਤੇ ਜਿੱਥੇ ਸਵਾਲ ਹੀ ਨਾ ਹੋਵੇ ਉੱਥੇ ਕੀ ਹੁੰਦਾ ਹੈ? ਸਿਰਫ ਚੁੱਪ ਤੇ ਚੁੱਪ ਦੀ ਬਾਜ਼ਗਸ਼ਤ ਤੇ ਬਸ ਫਨਾ। ਨਾ ਤਨ ਸ਼ਾਨਤ ਨਾ ਮਨ, ਸੋਚ ਵਿਚਾਰ ਉਹ ਕੱਚੀ ਕੰਧ ਜੋ ਮੌਸਮ ਦੀ ਪਹਿਲੀ ਬਾਰਿਸ਼ ਵਿੱਚ ਖੁਰਦੀ ਭੁਰਦੀ ਜਾਏ, ਮਿੱਟੀ ਵਿੱਚ ਮਿੱਟੀ ਹੋ ਜਾਏ ਤੇ ਫਿਰ ਰਵੇ ਚੇਤੇ। ਇਨਸਾਨ ਨੇ ਜਦੋਂ ਤੋਂ ਸੁਰਤ ਸੰਭਾਲੀ ਹੈ, ਸਵਾਲਾਂ ਨੇ ਵੀ ਆਪਣੇ ਹੋਣ ਦੀ ਗਵਾਹੀ ਦਿੱਤੀ ਹੈ, ਤੇ ਇਨਸਾਨ ਕਿਆਸੀ ਤਾਰੀਖ ਓ ਤਹਿਜ਼ੀਬ ਤੋਂ ਲੈ ਕੇ ਮਾਲੂਮ ਤਾਰੀਖ ਓ ਤਹਿਜ਼ੀਬ ਤਾਈਂ ਨਵੇਂ ਪੁਰਾਣੇ ਸਵਾਲਾਂ ਦੇ ਜਵਾਬ ਹੀ ਲੱਭਦਾ ਆ ਰਿਹਾ ਹੈ। ਗੱਲ ਉਹ ਥੀਸਿਸ, ਐਂਟੀਥੀਸਿਸ ਤੇ ਸੈਂਥੀਸਿਸ ਦੀ, ਤੇ ਹੁਣ ਤੱਕ ਇਨਸਾਨ ਐਸੇ ਪ੍ਰੋਸੈਸ ਚੋਂ ਗੁਜ਼ਰ ਰਿਹਾ ਹੈ। ਮਾਮਲਾ ਉਹ ਸਵਾਲ ਦਰ ਸਵਾਲ ਤੇ ਹਕੀਕਤ ਦਰ ਹਕੀਕਤ। ਉਹ ਜੰਗਲ ਸਵਾਲਾਂ ਦਾ ਜਵਾਬ ਮਿਲੇ ਤੇ ਜੰਗਲ ਬਾਹਰ ਚੋਂ ਨਿਕਲੇ, ਤੇ ਜੰਗਲ ਵੀ ਜੰਗਲ ਦਰ ਜੰਗਲ, ਇੱਕ ਤੋਂ ਬਾਅਦ ਇੱਕ। ਜੇ ਕਦੀਮ ਤਾਰੀਖ ਓ ਤਹਿਜ਼ੀਬ ਦੀ ਜਾਣਕਾਰੀ ਚਾਹੀਦੀ ਹੈ ਤੇ ਫਿਰ ਇਹ ਜਾਗਰਤੀ ਵੀ ਜ਼ਰੂਰੀ ਹੈ। ਇਸ ਕਾਇਨਾਤ ਦਾ ਆਗਾਜ਼ ਕਿਵੇਂ ਹੋਇਆ ਤੇ ਇਹਦੀ ਹੈਤ ਕੀ ਹੈ, ਕਿਉਂਕਿ ਕਦੀਮ ਤਹਿਜ਼ੀਬਾਂ ਦਾ ਇੱਕ ਵਸਫ ਮੁਜ਼ਾਹਿਰ ਪਰਸਤੀ ਵੀ ਹੈ। ਇਸ ਅਮਲ ਦੀ ਸਾਇੰਸੀ ਹਕੀਕਤ ਕੀ ਹੈ, ਤਾਬੀਰ ਓ ਤਫਸੀਰ ਕੀ ਹੈ, ਸਾਇੰਸੀ ਲਿਹਾਜ਼ ਨਾਲ ਕਾਇਨਾਤ ਦੇ ਆਗਾਜ਼ ਤੇ ਹੈਤ ਬਾਰੇ ਨਜ਼ਰੀਆਤ ਕੀ ਨੇ। ਆਓ ਤਾਂ ਫਿਰ ਵੇਖਨੇ ਆ, ਸਮਝਨੇ ਆ ਹਕੀਕਤ ਕੀ ਹੈ। ਕਦੀਮ ਤਹਿਜ਼ੀਬਾਂ ਨੂੰ ਸਮਝਣ ਤੋਂ ਪਹਿਲਾਂ ਇਹ ਜ਼ਰੂਰੀ ਅਮੂਰ ਸਮਝਣੇ ਜ਼ਰੂਰੀ ਨੇ, ਕਿਉਂਕਿ ਇਨਸਾਨੀ ਤਾਰੀਖ ਓ ਤਹਿਜ਼ੀਬ ਮੁਜ਼ਾਹਿਰ ਪ੍ਰਸਤੀ ਚੋਂ ਲੰਘ ਕੇ ਹੀ ਸਾਇੰਟੀਫਿਕ ਸੋਚ ਅਪਰੋਚ ਤਾਈਂ ਉਪੜੀ ਹੈ। ਕਦੀਮ ਤਹਿਜ਼ੀਬਾਂ ਵਿੱਚ ਇਹਨਾਂ ਨੂੰ ਬੜੀ ਅਹਿਮੀਅਤ ਹਾਸਲ ਸੀ। ਇਹ ਸੂਰਜ, ਚੰਨ, ਤਾਰੇ, ਦਰਖਤ, ਪਰਿੰਦੇ, ਜਨੌਰ ਤੇ ਇਸ ਕਾਇਨਾਤ ਦੀਆਂ ਬਹੁਤ ਸਾਰੀਆਂ ਦੂਸਰੀਆਂ ਚੀਜ਼ਾਂ ਕਦੀ ਖੁਦਾ ਤੇ ਦੇਵੀ ਦੇਵਤਾਵਾਂ ਦਾ ਦਰਜਾ ਰੱਖਦੀਆਂ ਸਨ, ਤੇ ਇਹਨਾਂ ਦੀ ਛਾਪ ਕਦੀਮ ਇਨਸਾਨਾਂ ਦੀਆਂ ਤਸਵੀਰੀ ਤਹਿਰੀਰਾਂ, ਵਾਲ ਫਰੈਸਕੋਸ ਯਾਨੀ ਕੰਧਾਂ ਤੇ ਬਣੀਆਂ ਤਸਵੀਰਾਂ ਤੇ ਵਰਤੋਂ ਦੀਆਂ ਸ਼ੈਵਾਂ ਉੱਤੇ ਹੋਣ ਵਾਲੀ ਡਿਜ਼ਾਈਨਿੰਗ ਦਾ ਵੀ ਇੱਕ ਆਪਣਾ ਖਾਸ ਰੰਗ ਢੰਗ ਹੈ। ਇਹਦੀ ਇੱਕ ਖਾਸ ਅਹਿਮੀਅਤ ਬਣਦੀ ਹੈ। ਉਹ ਆਰਟ ਹੁਣ ਇਨਸਾਨੀ ਤਾਰੀਖ ਦਾ ਜ਼ਰਖੇਜ਼ ਹਿੱਸਾ ਹੈ। ਚੇਤੇ ਰਵੇ, ਮੁਜ਼ਾਹਿਬ ਆਲਮ ਵਿੱਚ ਕਾਇਨਾਤ ਦੇ ਆਗਾਜ਼, ਹੈਤ ਤੇ ਵਸਤ ਨੂੰ ਬੜੇ ਤਮਸੀਲਾਤੀ ਰੰਗ ਢੰਗ ਵਿੱਚ ਬਿਆਨਿਆ ਹੈ। ਸਾਇੰਸੀ ਲਿਹਾਜ਼ ਨਾਲ ਕਾਇਨਾਤ ਦੇ ਆਗਾਜ਼, ਹੈਤ ਤੇ ਵਸਤ ਦਾ ਸਵਾਲ ਕੋਈ ਆਸਾਨ ਮਸਲਾ ਨਹੀਂ। ਹੁਣ ਤਾਈਂ ਕੋਈ ਐਸਾ ਨਜ਼ਰੀਆ ਪੇਸ਼ ਨਹੀਂ ਹੋ ਸਕਿਆ ਜੋ ਕਾਇਨਾਤ ਦੇ ਆਗਾਜ਼, ਹੈਤ ਤੇ ਵਸਤ ਦੇ ਮਸਲੇ ਉੱਤੇ ਸਾਰੇ ਸਾਇੰਸਦਾਨਾਂ ਨੂੰ ਮੁਤਫਿਕ ਕਰ ਸਕੇ। ਇਸ ਸਿਲਸਿਲੇ ਵਿੱਚ ਮੁਖਤਲਿਫ ਤਹਿਕੀਕੀ ਗਰੋਹਾਂ ਦੀ ਰਾਏ ਵੱਖੋ ਵੱਖ ਹੈ। ਇਹ ਹਕੀਕਤ ਹੈ, ਮੁਖਤਲਿਫ ਇਲਮੀ ਨਜ਼ਰੀਆਤ ਦਾ ਤਨਵੋ ਸੱਚ ਦੀ ਨਿਸ਼ਾਨਦੇਹੀ ਮੁਸ਼ਕਲ ਨਹੀਂ ਰਹਿਣ ਦਿੰਦਾ। ਮਸ਼ਹੂਰ ਹੈਦਾਨ ਗੋਲਡ ਬਾਂਡੀ ਤੇ ਹੋਇਲ ਜਿਸ ਗਰੋਹ ਨਾਲ ਤਾਲੁਕ ਰੱਖਦੇ ਨੇ, ਉਸ ਦਾ ਨਜ਼ਰੀਆ ਹੈ ਕਾਇਨਾਤ ਦਾ ਕੋਈ ਆਗਾਜ਼ ਨਹੀਂ ਹੈ ਤੇ ਨਾ ਹੀ ਕੋਈ ਅੰਜਾਮ। ਇਹ ਹਮੇਸ਼ ਤੋਂ ਹੀ ਹੈ ਤੇ ਹਮੇਸ਼ ਇੰਝ ਹੀ ਰਹੇਗੀ। ਜਦ ਕਿ ਇਸ ਦੇ ਬਰਅਕਸ ਨਜ਼ਰੀਆ ਪੇਸ਼ ਕਰਨ ਵਾਲੇ ਗਰੋਹ ਦਾ ਖਿਆਲ ਹੈ ਕਾਇਨਾਤ ਮੁਤਵਾਤਰ ਤਗਯੁਰ ਪਜ਼ੀਰ ਸਾਬਤ ਹੁੰਦੀ ਹੈ। ਆਇਨਸਟਾਈਨ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਜੋ ਨਵਾਂ ਨਜ਼ਰੀਆ ਪੇਸ਼ ਕੀਤਾ ਉਹ ਕੁਝ ਇਸ ਤਰ੍ਹਾਂ ਹੈ, ਕੋਈ ਸ਼ੈ ਵੀ ਇਸ ਕਾਇਨਾਤ ਵਿੱਚ ਸਾਕਨ ਨਹੀਂ ਹੈ। ਤਾਰੇ, ਸਹਾਬੀਏ, ਸਯਾਰੇ, ਕੈਕਸ਼ਾਂ ਤੇ तमाम ਅਜਰਾਮ ਫਲਕੀ ਮੁਸਤਕਿਲ ਤੌਰ ਤੇ ਮਹਿਵੇ ਗਰਦਸ਼ ਨੇ। ਇਹਨਾਂ ਦੀ ਗਰਦਸ਼ ਤੇ ਰਫ਼ਤਾਰ ਇੱਕ ਦੂਜੇ ਦੀ ਮਦਦ ਤੇ ਨਿਸਬਤ ਨਾਲ ਹੀ ਬਿਆਨ ਹੋ ਸਕਦੀ ਹੈ। ਖਲਾਏ ਬਸੀਤ ਵਿੱਚ ਨਾ ਕੋਈ ਸਿਮਤ ਤੇ ਨਾ ਹੀ ਕੋਈ ਖਤੇ ਨਿਸਬਤ। ਜ਼ਿਹਨ ਵਿੱਚ ਰੱਖਣ ਦੀ ਲੋੜ ਹੈ ਕਾਇਨਾਤ ਦੀ ਵਸਤ ਦੇ ਮਾਮਲੇ ਵਿੱਚ ਵੀ ਸਾਇੰਸਦਾਨ ਦੋ ਗਰੋਹਾਂ ਵਿੱਚ ਤਕਸੀਮ ਨੇ। ਇੱਕ ਗਰੋਹ ਦਾ ਨਜ਼ਰੀਆ ਹੈ ਕਾਇਨਾਤ ਮਹਦੂਦ ਹੈ ਤੇ ਕਿਸੇ ਥਾਂ ਤੇ ਜਾ ਕੇ ਮੁੱਕ ਜਾਂਦੀ ਹੈ। ਦੂਜਾ ਗਰੋਹ ਇਸ ਤੇ ਇਤਰਾਜ਼ ਕਰਦਾ ਹੈ, ਕਹਿੰਦਾ ਹੈ ਜਿੱਥੇ ਕਾਇਨਾਤ ਮੁੱਕ ਜਾਂਦੀ ਹੈ ਉਸ ਦੇ ਅੱਗੇ ਕੀ ਹੈ। ਦੂਜਾ ਗਰੋਹ ਇਹ ਨਜ਼ਰੀਆ ਪੇਸ਼ ਕਰਦਾ ਹੈ, ਆਖਦਾ ਹੈ
ਕਾਇਨਾਤ ਕਿਤੇ ਵੀ ਨਹੀਂ ਮੁੱਕਦੀ। ਇਹ ਲਾਮਹਦੂਦ ਹੈ। ਇਨਸਾਨ ਭਾਵੇਂ ਜਿੱਡੀ ਮਰਜ਼ੀ ਦੂਰਬੀਨ ਇਜਾਦ ਕਰ ਲਵੇ, ਉਨੇ ਹੀ ਤਾਰੇ ਸਿਤਾਰੇ ਨਜ਼ਰ ਆਉਂਦੇ ਰਹਿਣਗੇ। ਇਹ ਸਿਲਸਿਲਾ ਕਿਤੇ ਵੀ ਜਾ ਕੇ ਨਹੀਂ ਮੁੱਕਦਾ। ਮਾਹਿਰੀਨ ਫਲਕੀਆਤ ਦਾ ਖਿਆਲ ਹੈ ਤਕਰੀਬਨ 1 ਖਰਬ ਸਾਲ ਪਹਿਲੇ ਕਾਇਨਾਤ ਵਿੱਚ ਸਿਤਾਰਿਆਂ ਦਾ, ਸੂਰਜ ਦਾ ਤੇ ਦੂਜੇ ਅਜਰਾਮ ਫਲਕੀ ਦਾ ਵਜੂਦ ਨਹੀਂ ਸੀ। ਇਹ ਕਾਇਨਾਤ ਉਸ ਵੇਲੇ ਸਿਰਫ ਰੌਸ਼ਨੀ ਜਾਂ ਨੂਰ ਦਾ ਇੱਕ ਬੇਕਰਾਰ ਸਮੁੰਦਰ ਸੀ। ਤਵਾਨਾਈ ਦੀ ਇੱਕ ਸ਼ਕਲ ਰੌਸ਼ਨੀ ਵੀ ਹੁੰਦੀ ਹੈ। ਇਹ ਤਵਾਨਾਈ ਮਾਦੇ ਦੀ ਇਬਤਦਾਈ ਸ਼ਕਲ ਦੀ ਹੈਸੀਅਤ ਨਾਲ ਹਾਈਡਰੋਜਨ ਵਿੱਚ ਤਬਦੀਲ ਹੋਈ। ਕਸ਼ਿਸ਼ੇ ਸਕਲ ਪਾਰੂ ਹਰ ਮਾਦੀ ਸ਼ੈ ਦੂਜੀ ਮਾਦੀ ਸ਼ੈਵਾਂ ਨੂੰ ਆਪਣੇ ਵੱਲ ਖਿੱਚਦੀ ਹੈ। ਹਾਈਡਰੋਜਨ ਦੇ ਜ਼ਰਾਤ ਦਾ ਵੀ ਇਹੋ ਹਾਲ ਸੀ। ਹਰ ਜ਼ਰਾ ਦੂਜੇ ਜ਼ਰਿਆਂ ਨੂੰ ਆਪਣੇ ਵੱਲ ਖਿੱਚਦਾ ਸੀ। ਇਸ ਤਰ੍ਹਾਂ ਜਦੋਂ ਥੋੜੇ ਜਿਹੇ ਜ਼ਰੇ ਮੁਤਹਿਦ ਹੋਏ ਤੇ ਉਹਨਾਂ ਇੱਕ ਗੋਲੇ ਦੀ ਸ਼ਕਲ ਇਖਤਿਆਰ ਕਰ ਲਈ। ਜਦ ਗੋਲੇ ਦੀ ਤਾਕਤ ਬਾਕੀ ਜ਼ਰਾਤ ਨਾਲ ਵਧੀ ਤੇ ਨਤੀਜਾ ਇਹ ਨਿਕਲਿਆ ਦੂਜੇ ਹਾਈਡਰੋਜਨ ਇੱਕ ਮਰਕਜ਼ ਤੇ ਜਮ੍ਹਾਂ ਹੋਏ। ਇੰਜ ਕਾਇਨਾਤ ਸਿਮਟ ਕੇ ਇੱਕ ਬਹੁਤ ਵੱਡਾ ਗੋਲਾ ਬਣ ਗਈ। ਇਹ ਗੋਲਾ ਬਹੁਤ ਵੱਡਾ ਸੀ ਜਿਸ ਦੇ ਚਾਰੋਂ ਪਾਸੇ ਬੇਕਰਾਰ ਖਲਾ ਸੀ। ਹਾਈਡਰੋਜਨ ਦੇ ਜ਼ਰਾਤ ਡਿੱਗਦੇ ਤੇ ਇੱਕ ਦੂਜੇ ਨਾਲ ਟਕਰਾਉਂਦੇ ਸਨ। ਇਸ ਅਮਲ ਨਾਲ ਹਰਾਰਤ ਪੈਦਾ ਹੋਈ। ਦਰਜਾ ਹਰਾਰਤ ਵੱਧ ਗਿਆ। ਇੰਜੇ ਗੋਲਾ ਗਰਮ ਹੋ ਕੇ ਦਹਿਕਣ ਲੱਗ ਪਿਆ। ਉਹਦਾ ਰੰਗ ਚਮਕਦਾਰ ਤੇ ਸਫੇਦ ਹੋ ਗਿਆ। ਜਦ ਦਰਜਾ ਹਰਾਰਤ ਬਹੁਤ ਜ਼ਿਆਦਾ ਵੱਧ ਗਿਆ ਤੇ ਉਹ ਗੋਲੇ ਦੀ ਕੁਵਤ ਬਰਦਾਸ਼ਤ ਤੋਂ ਬਾਹਰ ਸੀ। ਫਿਰ ਕੀ ਹੋਇਆ? ਇੱਕ ਖੌਫਨਾਕ ਧਮਾਕਾ ਹੋਇਆ ਜਿਸ ਨੂੰ ਬਿਗ ਬੈਂਗ ਵੀ ਕਹਿੰਦੇ ਨੇ। ਜਦੋਂ ਇੱਕ ਖੌਫਨਾਕ ਧਮਾਕੇ ਨਾਲ ਇਹ ਗੋਲਾ ਰੇਜ਼ਾ ਹੋਇਆ ਤੇ ਕਰੋੜਾਂ ਟੁਕੜੇ ਚਾਰੋਂ ਪਾਸੇ ਖਲਾਏ ਬਸੀਤ ਵਿੱਚ ਖਿੰਡ ਗਏ। ਇਹ ਟੁਕੜੇ ਕਹਿਕਸ਼ਾਂ ਬਣੇ ਤੇ ਹਰ ਕਹਿਕਸ਼ਾਂ ਅਰਬਾਂ ਖਰਬਾਂ ਸਿਤਾਰਿਆਂ ਵਿੱਚ ਤਕਸੀਮ ਹੋਈ। ਕਹਿੰਦੇ ਨੇ ਇਸ ਧਮਾਕੇ ਦੇ ਅਸਰ ਪਾਰੂ ਅੱਜ ਵੀ ਬਿਜਲੀ ਵਰਗੀ ਤੇਜ਼ੀ ਨਾਲ ਇਹ ਕਹਿਕਸ਼ਾਵਾਂ ਮਰਕਜ਼ ਤੋਂ ਦੂਰ ਹਟ ਰਹੀਆਂ ਨੇ ਤੇ ਫਿਲਹਾਲ ਇਹ ਗੱਲ ਇਨਸਾਨ ਦੇ ਵੱਸੋਂ ਬਾਹਰ ਹੈ ਕਿ ਉਹ ਇਸ ਮਰਕਜ਼ ਦਾ ਪਤਾ ਲਾ ਸਕੇ। ਮਰਕਜ਼ ਤੋਂ ਦੂਰ ਹਟ ਕੇ ਕਹਿਕਸ਼ਾਵਾਂ ਨੇ ਗਰਦਸ਼ ਸ਼ੁਰੂ ਕਰ ਦਿੱਤੀ ਹੈ। ਜਦੋਂ ਤੋਂ ਇਸ ਗਰਦਸ਼ ਦਾ ਆਗਾਜ਼ ਹੋਇਆ ਹੈ ਉਸ ਵੇਲੇ ਤੋਂ ਲੈ ਕੇ ਹੁਣ ਤਾਈਂ ਸਾਰੀ ਕਾਇਨਾਤ ਮਹਿਵੇ ਗਰਦਸ਼। ਇਹ ਗਰਦਸ਼ ਜੋ ਅਜ਼ਲੋਂ ਸ਼ੁਰੂ ਹੋਈ ਅਬਦ ਤਾਈਂ ਇੰਜੀ ਜਾਰੀ ਰਹੇਗੀ। ਇਹ ਕਾਇਨਾਤ ਬਰਾਬਰ ਫੈਲ ਰਹੀ ਹੈ ਤੇ ਸਾਰੀ ਕਾਇਨਾਤ ਬਦਸਤੂਰ ਮਹਿਵੇ ਗਰਦਸ਼ ਹੈ। ਇਲਮ, ਜਦੀਦ ਸਾਇੰਸੀ ਇਨਕਸ਼ਾਫਾਤ, ਇਜਾਦਾਤ ਤੇ ਜਦੀਦ ਟੈਕਨੋਲੋਜੀ ਦੀ ਮਦਦ ਨਾਲ ਇਹ ਲੁਕੀਆਂ ਛੁਪੀਆਂ ਹਕੀਕਤਾਂ ਆਈਆਂ ਹੋ ਰਹੀਆਂ ਨੇ। ਕਾਇਨਾਤ ਦੇ ਨਵੇਂ ਗੋਸ਼ੇ ਜ਼ਾਹਿਰ ਹੋ ਰਹੇ ਨੇ। ਕਾਇਨਾਤ ਦੇ ਆਗਾਜ਼ ਹੈਤ ਤੇ ਵਸਅਤ ਦੇ ਮੁਤਲਕ ਸਾਇੰਸਦਾਨਾਂ ਦੀ ਤਹਿਕੀਕ ਜਾਰੀ ਹੈ। ਨਵੇਂ ਨਜ਼ਰੀਆਤ ਸਾਹਮਣੇ ਆਉਂਦੇ ਨੇ। ਮੁਸ਼ਾਹਿਦਾਤ ਤੇ ਤਜਰਬਾਤ ਨਾਲ ਉਹਨਾਂ ਦੀ ਛਾਨ ਫਟਕ ਹੁੰਦੀ ਹੈ। ਜੋ ਨਤੀਜੇ ਕਾਇਮ ਕੀਤੇ ਜਾਂਦੇ ਨੇ ਉਹਨਾਂ ਦੀ ਰਿਸਰਚ ਚਾਲੂ ਹੋ ਜਾਂਦੀ ਹੈ। ਸਚਾਈ ਤੀਕ ਉਪੜਨ ਲਈ ਕਾਂਟ ਛਾਂਟ ਦਾ ਅਮਲ ਜਾਰੀ ਰਹਿੰਦਾ ਹੈ। ਕਦੀਮ ਤਹਿਜ਼ੀਬਾਂ ਵਿੱਚ ਕਾਇਨਾਤ ਦੇ ਆਗਾਜ਼ ਹੈਤ ਤੇ ਵਸਅਤ ਬਾਰੇ ਮੁਖਤਲਿਫ ਤਸਵਰਾਤ ਰਾਈਟ ਸਨ ਜਿਨ੍ਹਾਂ ਦੀ ਜਾਣਕਾਰੀ ਅਸਾਂ ਅਗਾਂਹ ਚੱਲ ਕੇ ਲਵਾਂਗੇ। ਵਰਲਡ ਆਫ ਸਾਇੰਸ ਵਿੱਚ ਅੱਜ ਤੁਸੀਂ ਜਾਣਿਆ ਇਸ ਕਾਇਨਾਤ ਦਾ ਆਗਾਜ਼ ਕਿਵੇਂ ਹੋਇਆ, ਇਹਦੀ ਹੈਤ ਤੇ ਵਸਅਤ ਕੀ ਹੈ। ਸਟੇ ਵਿਦ ਅਸ। ਅਗਲੇ ਐਪੀਸੋਡ ਵਿੱਚ ਅਸਾਂ ਜਾਣਾਂਗੇ ਸਾਡਾ ਇਹ ਨਿਜ਼ਾਮ ਸ਼ਮਸੀ ਕਿਵੇਂ ਵਜੂਦ ਵਿੱਚ ਆਇਆ। ਜਾਣਕਾਰੀ ਤੇ ਜਾਗਰਤੀ ਲਈ ਆਪਣੇ ਮਨਪਸੰਦ ਭੁਲੇਖਾ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਹੁਣੇ ਕਰੋ ਤੇ ਹਾਂ ਬੈਲ ਆਈਕਨ ਦਬਾਉਣਾ ਨਾ ਭੁੱਲਿਆ ਜੇ। ਆਪਣਾ ਤੇ ਨਾਲ ਦਿਆਂ ਦਾ ਖਿਆਲ ਰੱਖੋ ਤੇ ਮਿਲਨੇ ਆ ਅਗਲੇ ਐਪੀਸੋਡ ਵਿੱਚ। ਸਾਇੰਸੀ ਮਾਲੂਮਾਤ ਤੇ ਇਨਕਸ਼ਾਫਾਤ ਦੇ ਨਾਲ ਜੀਂਦੇ ਰਹੋ ਤੇ ਸਭ ਕੁਝ ਜਾਣ ਕੇ ਜੀਓ। ਰੱਬ ਰੱਖੋ।